ਆ ਜੋ ਨਿਜ਼ਾਮ ਚੱਲਿਆ ਪਿਆ ਆਪਣੇ ਇੱਥੇ ਆਈਸ ਵਾਲਾ ਕੰਮ ਬਹੁਤ ਜ਼ਿਆਦਾ ਚੱਲਿਆ ਪਿਆ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਹੀ ਹੈ। ਉਧਰੋਂ ਕੰਮ ਚੱਲ ਰਿਹਾ ਤੇ ਰੋਹ ਚੱਲ ਰਹੀ ਧੜਾ ਧੜ ਹੈ। ਰੋਹ ਸਾਰਾ ਦਿਨ ਚੱਲਦੀ ਰਹਿੰਦੀ ਹੈ। ਹਾਂਜੀ ਅਸਲਾਮ ਵਾਲੇਕਮ। ਲੋ ਜੀ ਅਸੀਂ ਆ ਗਏ ਸੀ ਗੁੜ ਕੱਢ ਕੇ ਜਰਾ ਘਰੇ ਤੇ ਆਂਦੇ ਆ ਸਾਡੇ ਭਰਾ ਸਾਨੂੰ ਬੜੇ ਮਿਲਣ ਵਾਲੇ ਆਏ ਬੈਠੇ ਨੇ ਹੋਰ ਵੀ ਜਵਾਨ। ਕੀ ਹਾਲ ਨੇ? ਠੀਕ ਠਾਕ। ਇਹ ਸਾਡਾ ਬੜਾ ਵੇਟ ਕਰ ਰਹੇ ਸੀ। ਮੈਂ ਕਿਹਾ ਇਹ ਤੈਂ ਖਾਨਾ ਹੈ, ਇਹ ਗੈਰ ਕਾਨੂੰਨੀ ਤੈਂ ਖਾਨਾ ਹੈ। ਭਾਈ ਜੱਫੀ ਪਾਈ। ਅੱਛਾ ਜੱਫੀ ਪਾਓ ਜੱਫੀ ਪਾਓ। ਇਹ ਮੇਰੇ ਮੁੰਡੇ ਭਾਈ ਤੁਹਾਡੇ ਬੜੇ ਫੈਨ ਨੇ। ਅੱਛਾ ਅੱਛਾ ਅੱਛਾ। ਲੋ ਜੀ ਤੁਹਾਨੂੰ ਰੋਹ ਨਿਕਲਦੀ ਵਹਾਨ ਹੈ ਨਿਕਲਦੀ ਜੇ ਰੋਹ। ਮੈਨੂੰ ਕਹਿੰਦੇ ਤੂੰ ਘਰੇ ਰਹੀ, ਮੈਂ ਕਿਹਾ ਮੈਨੂੰ ਵੀ ਨਾਲ ਹੀ ਲੈ ਚੱਲੋ। ਲੋ ਜੀ ਆ ਗੁੜ ਖਾਣ ਦੀ ਬੜੀ ਚਾਸਾ ਆ ਗਈ ਹੈ। ਕਿਆ ਬਾਤ ਹੈ। YouTube ਤੇ ਜਾਏਗੀ, ਟੈਨਸ਼ਨ ਨਾ ਲਓ। ਹਾਂਜੀ ਬਾਬਿਓ ਸੁਬਾਹ ਹੋ ਗਈ ਥੋੜੀ ਯਾਰ ਨਾ ਪਿੰਡੋਂ ਨਿਕਲੇ ਆਂਦੇ ਹੋਣੀ ਯਾਰ ਇੱਥੇ ਸੜਕ ਤੇ ਜਿਹੜਾ ਨਾ ਹੁਣ ਭੱਜਦੇ ਆ ਉੱਥੋਂ ਤੱਕ। ਅੱਲਾ ਖੈਰ ਕਰੇ ਹੈਂ। कैसा व्यू चेक करो। हाँ दोस्तों बड़ी चाचा है, यकीन करो खुले खुले ये साह बंदे नूं आंदे हैं अंदर फ्रैश हो जाता है सारा। क्या बात है। हाँ खंभियां दी लैन अपने पिंडों लंघदी तां तुहानूं हर पासे देखते रहंदे ने मेरी वीडियो दे विच। हाँ बेली भी चादरां चूदरां कसी जा रहा। हेलो हाँ जी की कह रहे? हाँ जी अज फिर ड्यूटी उत्थों ही शुरू हो गई है। शुरू हो गई है ते असीं तो भज भुज लिया बड़ी माड़ा है। बड़ा सीन निच्छां सवेरे सवेरे बड़ियां घैंट आंदियां ने सानू ਉਂਝ ही बड़ियां आंदियां ने ते साडा तां काम हो गया कंप्लीट भजन भुजन वाला। बाकी अज आपां गुड़ कढाउणा सवेरे सवेरे अपडेट दे दे। अच्छा जी क्या बात। आख्या कि जेड़ा ना गन्ने गुन्ने पए हुए ने चलो पीने रो रुआई तस के। आहो अज तुहानूं वेलना वहाने ठीक है। अज वेलने ते जाना ते इत्थों गन्ने लदने जाके उत्थे जेड़ा ना अज सारा निज़ाम होएगा। यस अपने नाल जिन्नी वाम जुड़ी इन्हां नूं पता है गुड़ किवें निकलदा। गुड़ किवें निकलदा। देसी बंदे हैं। हाँ जी देसी बंदे जुड़े ने नाल। देसी गल्लां ही देसी बंदियां नूं समझ आउंदियां। ਲੈਨੇ व्यू अगला फिर है। ओके ਵੇਖੋ ਤੁਸੀਂ ਕਿਹਦਾ ਮਾਹੌਲ ਪਿੰਡਾਂ ਦਾ ਦੇਸੀ ਹੈ। ਹੁੱਕਾ ਵੀ ਨਾਲ ਜਾ ਰਿਹਾ ਚਾਚਾ, ਹੁੱਕੇ ਨਾਲ ਹੀ ਰੌਣਕਾਂ ਨੇ ਹੈ ਸਵੇਰੇ ਸਵੇਰੇ। ਅਸੀਂ ਵੀ ਹੁਣ ਖੇਤ ਜਾਂਦੇ ਹਾਂ, ਗੰਨਾ ਗੁੰਨਾ ਚੂਪਦੇ ਹਾਂ। ਕਮਾਨ ਦਾ ਇੱਧਰ ਪਿਆ ਹੋਇਆ ਛਿੱਲਿਆ, ਅੱਜ ਲੈ ਕੇ ਜਾਣਾ ਉੱਥੇ ਤਾਇਆ ਕਰੇ ਕੋਲੇ ਆ ਗੁੜ ਲਈ। ਹਾਂ ਅੱਛਾ
ਹਾਂ ਹਾਂ ਆਹੋ ਅੱਬੇ ਨੇ ਜਾਣਾ ਆਪ ਹੀ। ਉਦਣ ਮੈਂ ਗਿਆ ਸੀ ਉਹਦੇ ਕੋਲੇ ਨਾ ਹਰੋ ਪੀਣ। ਮੈਂ ਉਹਨੂੰ ਆਖਿਆ, ਮੈਂ ਕਿਹਾ ਇਹਨੂੰ ਥੋੜਾ ਸਵਾਰ ਕੇ ਉਤੋਂ ਕੱਲ ਪੱਧਰ ਹੀ ਏ। ਆਹੋ ਪੱਧਰ ਹੀ ਏ ਕਹਿੰਦਾ ਉਤੋਂ। ਮੈਂ ਕਿਹਾ ਠੀਕ ਏ। ਮੈਂ ਕਿਹਾ ਜਿਹੜੀ ਉਹ ਥਾਂ ਹੁੰਦੀ ਨਾ ਇਹਦੀ ਇਹ ਥੱਲੋਂ ਪੂਰੀ ਬਰਾਬਰ ਹੁੰਦੀ ਗੰਢ ਦੀ ਹੈ ਨਾ ਚਾਚਾ, ਕਿ ਉਹ ਕੰਮ ਬਰਾਬਰ ਦਾ ਰਵੇ। ਹਾਂ ਹਾਂਜੀ ਅਸੀਂ ਆ ਗਏ ਆ ਖੇਤ ਤੇ ਸਾਨੂੰ ਸਵੇਰੇ ਸਵੇਰੇ ਸਾਡਾ ਨਿਕਲਿਆ ਹਾਂ। ਤੇ ਉਹਦਾ ਮੁੰਡਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਕਲਾਸ ਵਾਲਾ ਸੀ ਨਾ ਆਪਣਾ ਕਲਾਸ ਫਲ। ਹਾਂ ਤੇ ਉਹ ਜਿਹੜਾ ਨਾ ਹੁਣ ਉਹ ਗੱਲ ਦੱਸਦਾ ਸੀ ਪੈਲੀ ਬੰਨਾ ਵੀ ਹੈ ਸਾਰਾ ਕੁਛ ਆ ਹਾਂ। ਕੋਈ ਮੇਰੇ ਹਿਸਾਬ ਨਾਲ 15 ਕਿੱਲੇ ਤੇ ਇਹਨਾਂ ਦੀ ਹੋਣੀ ਹੈ ਆਪਦੀ ਤੇ ਹੈ ਵੀ ਇਹ ਇਕੱਲਾ ਘਰ ਆ ਠੀਕ ਆ। ਤੇ ਉਹ ਦੱਸ ਰਿਹਾ ਕਿ ਉਹਦਾ ਵਿਆਹ ਉਹਨਾਂ ਨੇ ਨਾ ਉਦੋਂ ਸਕੂਲੇ ਹੀ ਪੜ੍ਹਦਾ ਸੀ ਸਾਡੇ ਨਾਲ ਜਾਂਦਾ ਕਰ ਦਿੱਤਾ ਸੀ ਉਹਨਾਂ ਨੇ। ਅਸੀਂ ਕਿਹੜਾ ਗਾਂ ਕੀ ਉਹਨੂੰ ਕਹਿੰਦੇ ਨੇ 36 ਪੜ੍ਹੀਆਂ ਨੇ, ਸਾਡੀਆਂ ਵੀ 8 ਕੀ ਪੜ੍ਹੀਆਂ ਹੋਈਆਂ ਨੇ। ਪਰ ਉਦੋਂ ਯਾਨੀ ਤੁਹਾਨੂੰ ਦੱਸਿਆ ਕਿ ਜਾਂ ਮੇਰੇ ਹਿਸਾਬ ਨਾਲ ਇਹ 7ਵੀਂ 'ਚ ਹੋਣਾ ਜਾਂ 6ਵੀਂ 'ਚ ਜਦੋਂ ਉਹਦੇ ਘਰਦਿਆਂ ਨੇ ਉਹਦਾ ਵਿਆਹ ਕਰ ਦਿੱਤਾ ਸੀ। ਕਿਉਂਕਿ ਉਹ ਹੁਣ ਸਾਨੂੰ ਇਹ ਦੱਸਦਾ ਪਿਆ ਸੀ, ਕਹਿੰਦਾ ਕਿ ਉਹ ਪਿਆ ਪੁੱਠੇ ਕੰਮਾਂ ਨੂੰ ਠੀਕ ਆ। ਕਹਿੰਦਾ ਨਾ ਖੇਤ ਦਾ ਕੰਮ ਕਰਦਾ ਨਾ ਕੁਛ, ਤੇ ਆਈਸ ਪੀ ਛੱਡਦਾ ਤੇ ਸਾਰਾ ਸਿਹਤ ਦੀ ਡੰਡ ਲੱਥੀ ਹੋਈ ਸਾਰਾ ਨਿਜ਼ਾਮ। ਤੇ ਉਹ ਸਾਨੂੰ ਉਹ ਵਾਲੀਆਂ ਹੁੰਦੀਆਂ ਸੁਣ ਕੇ ਗੱਲਾਂ, ਕਹਿੰਦਾ ਕਿ ਪੁੱਤਰੇ ਆ ਮੇਰੇ ਜਾਂ ਜੋ ਸਾਰਾ ਨਿਜ਼ਾਮ ਆ। ਤੇ ਉਹਨੂੰ ਵੇਖੀਦਾ ਤੇ ਉਹਨੂੰ ਹੈ ਹੀ ਨਹੀਂ ਇਸ ਚੀਜ਼ ਨਾਲ ਕਿ ਮੇਰੀ ਯਾਨੀ ਸਿਹਤ ਖਰਾਬ ਹੋ ਰਹੀ ਹੈ ਜਾਂ ਕੁਛ ਵੀ। ਤੇ ਇਹ ਵੇਖੋ ਨਾ ਇੱਕ ਟਾਈਮ ਹੁੰਦਾ ਹਰ ਬੰਦਾ ਕਰਦਾ, ਜਦੋਂ ਬੰਦੇ ਤੇ ਆਉਂਦੇ ਨੇ 4 ਦਿਨ ਉਦੋਂ ਬੰਦਾ ਕਰਦਾ ਸਾਰਾ ਨਿਜ਼ਾਮ ਹੀ ਕਰਦਾ। ਅਸੀਂ ਵੀ ਬਥੇਰੇ ਵੈਲ ਕੀਤੇ ਨੇ ਪਰ ਸ਼ੁਕਰ ਹੈ ਰੱਬ ਦਾ ਲਾਈਫ ਦੇ ਵਿੱਚ ਹਰ ਬੰਦਾ ਕਰਦਾ ਪੁੱਠੇ ਕੰਮ ਕਰਦਾ ਜੋ ਵੀ ਸਾਰਾ। ਤੇ ਜਦੋਂ ਸਾਨੂੰ ਪਤਾ ਲੱਗਿਆ ਨਹੀਂ ਇੱਦਾਂ ਦੇ ਕੰਮ ਨਹੀਂ ਸਹੀ ਤੇ ਅਸੀਂ ਵੀ ਉਹ ਕੰਮ ਛੱਡ ਕੇ ਗਾਂ ਜਿਹੜਾ ਨਾ ਯਾਨੀ ਅੱਗੇ ਵਧੇ ਆ। ਜਿੰਨੇ ਵੀ ਮੇਰੇ ਭਰਾ ਨੇ ਸਾਡੇ ਵੇਖਣ ਵਾਲੇ ਨੇ ਜੋ ਵੀ ਆ ਜਿੰਨੇ ਕਿ ਮੈਨੂੰ ਵੇਖਦੇ ਨੇ ਉਹਨਾਂ ਸਾਰਿਆਂ ਅੱਗੇ ਸਾਡੀ ਇਹੀ ਗੱਲ ਆ ਠੀਕ ਆ ਕਿ ਇਵੇਂ ਦਾ ਕੰਮ ਨਾ ਕਰੋ ਠੀਕ ਆ। ਅੱਜ ਉਹ ਨਿਜ਼ਾਮ ਚੱਲਿਆ ਪਿਆ ਆਪਣੇ ਇੱਥੇ ਆਈਸ ਵਾਲਾ ਕੰਮ ਬਹੁਤ ਜ਼ਿਆਦਾ ਚੱਲਿਆ ਪਿਆ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਹੀ ਹੈ। ਤੇ ਜਿੰਨੇ ਵੀ ਯਾਨੀ ਸਾਡੇ ਭਰਾ ਵੇਖਣ ਵਾਲੇ ਨੇ ਇਸ ਕੰਮ ਤੋਂ ਪਰਹੇਜ਼ ਕਰਿਆ ਜੇ। ਬਾਕੀ ਵੈਲ ਵੱਪਾ ਹੁੰਦਾ ਕੋਈ ਮਾੜਾ ਮੋਟਾ ਹੁੰਦਾ ਬੰਦੇ ਦੇ ਵਿੱਚ, ਤੇ ਇਹ ਤਾਂ ਚੀਜ਼ ਦਾ ਸਾਨੂੰ ਪਤਾ ਨਾ ਕਿ ਇਹ ਚੀਜ਼ ਸਾਨੂੰ ਖਰਾਬ ਕਰਦੀ ਹੈ ਠੀਕ ਹੈ। ਤੇ ਸਾਰੇ ਭਰਾਵਾਂ ਨੂੰ ਜਿਹੜਾ ਨਾ ਕਿ ਰਿਕਵੈਸਟ ਆ ਸਾਡੀ ਕਿ ਇੱਦਾਂ ਦੀਆਂ ਚੀਜ਼ਾਂ ਤੋਂ ਬਚੋ। ਤੇ ਬਾਕੀ ਨਿੱਕਾ ਮੋਟਾ ਵੈਲ ਤਾਂ ਅਸੀਂ ਵੀ ਕਰਦੇ ਹਾਂ ਤੇ ਉਹ ਨਿੱਕਾ ਮੋਟਾ ਕਰ ਲੈਣਾ ਚਾਹੀਦਾ। ਤੇ ਤੁਸੀਂ ਆਖੋਗੇ ਬਾਹਲੇ ਸੂਫੀ ਹੈ, ਐਡੇ ਸੂਫੀ ਨਹੀਂ ਅਸੀਂ ਹੈਗੇ। ਬਾਕੀ ਜਿਹੜੀ ਚੀਜ਼ ਗਲਤ ਆ ਉਹ ਗਲਤ ਹੈ ਠੀਕ ਹੈ। ਬਾਕੀ ਲਵ ਯੂ ਆ ਸਾਰੇ ਭਰਾਵਾਂ ਨੂੰ। ਤੇ ਅਸੀਂ ਖੇਤ ਪਹੁੰਚ ਗਏ, ਵੇਲੀ ਅੱਗ ਬਾਲੀ ਖੜਾ ਸਵੇਰੇ ਸਵੇਰੇ ਹੈ ਆ ਜਾ ਲਗਾ। ਅੱਗ ਸੇਕਣ ਲਈ ਬਾਲਦੀ ਕਿ ਵੈਸੇ ਪੱਤੇ ਪੁੱਤੇ ਸਾਫ਼ ਕੀਤੇ ਨੇ? ਅੱਛਾ ਅੱਛਾ ਠੰਡ ਲੱਗ ਰਹੀ ਹੈ। ਠੰਡ ਪੂਰੇ ਨਾ ਲੱਗ ਰਹੀ ਬੰਦਿਆਂ ਨੂੰ। ਪੱਤੇ ਤਾਂ ਗਿੱਲੇ ਜਿਹੇ ਨੇ। ਬਾਬਾ ਕਿੱਧਰ ਨੂੰ ਤੁਰ ਪਿਆ? ਅੱਛਾ 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 ਠੀਕ ਹੋ ਗਿਆ। ਕਮਾਂਦ ਛਿਲਿਆ ਪਿਆ ਮਲਕ ਉੱਥੇ ਆਪਣਾ। ਚਲੋ ਲੈ ਜਾਂਦੇ ਹੁਣ। ਤੋੜਨਾ ਨਹੀਂ ਪੈਣਾ ਆਪਾਂ ਨੂੰ ਤੇ ਇੱਕ ਚੁੱਕ ਗਈ ਉੱਥੋਂ ਪੋਲਾ ਜਿਹਾ ਕੱਢ ਕੇ। ਚਲੋ ਗਾਜੀ ਡਾਇਰੈਕਟ ਗਲਾਸਾਂ ਨਾਲ ਹੀ ਪੀਵਾਂਗੇ ਕਿ ਅੱਛਾ ਗੱਲ ਸੁਣਾਵਾਂਗਾ। ਉਹ ਨਾ ਉਹ ਮੁੰਡਾ ਪੀਂਦਾ ਜਾਂਦੀ ਸੀ ਤੇ ਜਦੋਂ ਉਹਨਾਂ ਨੇ ਕਿਹਾ ਕਿ ਜਾ ਯਾਨੀ ਲੈ ਕੇ ਆ ਫਲਾਣੇ ਬੰਦੇ ਨੂੰ ਮੱਛਾ ਖੱਸੀ ਕਰਾਉਣਾ, ਉਹਨੇ ਕਿਹਾ ਕਿ ਉਹਨੂੰ ਸਾਲ ਰੋਹ ਪਿਆ ਦੇ ਹੋ ਜਾਏਗਾ ਕਰਾਉਣ ਦਾ ਫਾਇਦਾ ਹੀ ਨਹੀਂ। ਇਹ ਰੋਹ ਜ਼ਿਆਦਾ ਹੀ ਨਹੀਂ ਪੀ ਜ਼ਿਆਦਾ ਹੀ ਨਹੀਂ। ਤੇ ਉਹ ਇੱਕ ਅੱਧੀ ਵਾਰੀ ਦਾ ਖੈਰ ਏ। ਵੈਸੇ ਗੱਲ ਦੱਸਦੇ ਸੀ ਕਿ ਜਿਹੜੇ ਰੋਜ਼ ਰੋਹ ਪੀਣ ਵਾਲੇ ਬੰਦੇ ਨੇ ਨਾ ਨਿਰੀ ਰੋਹ ਜਿਹੜੀ ਅਸਲਾਂ ਹੀ ਨੇ ਭਾਈ। ਹਾਂ ਇਹ ਕੁੱਤਾ ਜੀ ਹਾਂ ਇਹ ਭੈਣ ਜੋ ਨਹੀਂ ਲੜਿਆ ਬੜਾ ਇਹਨੂੰ ਸਾਂਭ ਕੇ ਵੇਖਿਆ ਹੁਣ ਇਹਨੂੰ ਆਜ਼ਾਦ ਕਰ ਦਿੱਤਾ ਹੈ।
ਦੋ ਬੱਬਰ ਸ਼ੇਰ ਹਾਂਜੀ ਇਹ ਅੱਜ ਅਸੀਂ ਜਿਹੜਾ ਨਾ ਇਹਨੂੰ ਜੋੜਨਾ ਹੁਣ ਤੇ ਗੰਨੇ ਲੈ ਕੇ ਜਾਣੇ ਨੇ ਹੈ ਕੀ ਬਾਤ ਹੋਰ ਚਾਚਾ ਠੀਕ ਠਾਕ ਹੋ ਸਾਰੇ ਵੇਚਦੇ ਜੀ ਆਹੋ ਹੁਣ ਹਾਲੀ ਕਰਦੇ ਆ ਪੱਕਾ ਇਹ ਚੰਗਾ ਭਰਾ ਨਾਲ ਬੰਨ ਕੇ ਲੈ ਜਾਂਦਾ ਆਹੋ ਤੇ ਉਹਨੂੰ ਮੈਂ ਅੱਬੇ ਨੂੰ ਆਖਿਆ ਹੁਣ ਇੱਥੇ ਹੀ ਆ 2-4 ਦਿਨਾਂ ਚ ਹਾਲੀ ਕਰਨੇ ਆ ਆਹ ਲੈ ਕੇ ਜਾਂਦੇ ਉਹਨੂੰ ਨਾਲ ਹੁਣ ਅਸੀਂ ਜਿਹੜਾ ਵੱਡਾ ਝੋਟਾ ਸੀ ਉਹ ਵੀ ਵੇਚ ਦਿੱਤਾ ਤੇ ਵੱਛਾ ਵੀ ਵੇਚ ਦਿੱਤਾ ਤੇ ਸਾਨੂੰ ਸੀ ਕਿ ਕੱਟਾ ਸਾਡਾ ਕੰਮ ਦੇਗਾ ਕੱਟਾ ਸਾਨੂੰ ਕੰਮ ਨਹੀਂ ਦੇ ਰਿਹਾ ਤੇ ਚਾਚੇ ਦਾ ਵੱਛਾ ਹੁਣ ਲਿਆਉਣਾ ਪੈਂਦਾ ਸੁਬਾਹ ਨੂੰ ਉਹਨੂੰ ਹਾਲੀ ਕੱਢਣਾ ਹੈ ਜਿਹੜਾ ਨਾ ਬੜੇ ਦਿਨਾਂ ਬਾਅਦ ਅੱਜ ਜੋੜਨਾ ਪੈ ਰਿਹਾ ਅੱਗੇ ਵੀ ਜੋੜੀ ਦਾ ਸੀ ਲੱਗਦਾ ਕੰਮ ਭੀੜਾ ਇਹਨੂੰ ਇੱਥੇ ਪਾਉਣਾ ਪੈਣਾ ਹੋਰ ਹੀ ਅੱਗੇ ਰੱਸਾ ਇੱਥੇ ਹੈਗਾ ਰੱਸਾ ਆਹੋ ਆਵੇ ਲੋ ਅੱਜ ਫਿਰ ਲੈ ਜਾਈਏ ਉਹਨੂੰ ਆਹ ਕੱਟੇ ਨੂੰ ਹੱਲ ਕਰਨਾ ਕਿ ਸਵੇਰੇ ਸਹੀ ਆ ਜਾ ਹੁਣ ਤੱਕ ਮਾਰ ਸਿੱਟਣ ਜਾ ਰਹੇ ਹਾਂ ਮਾਰ ਸਿੱਟਣ ਹੀ ਜਾ ਰਹੇ ਉਹਨੂੰ ਪਿੱਛੇ ਬੰਨਣਾ ਪੈਣਾ ਪਿੱਛੇ ਪਿੱਛੇ ਜਾਂਦਾ ਹੋਵੇ ਇਹ ਲਾ ਉਹ ਵੀ ਮੈਂ ਆਪਾਂ ਤਾਂ ਉੱਥੇ ਸਿੱਟ ਕੇ ਵਾਪਸ ਹੀ ਹੋ ਰਹੀ ਆਹੋ ਕੱਟਾ ਹਾਲੀ ਕਰਨਾ ਸੀ ਆ ਜਾ ਆ ਬੱਚੇ ਵੇਚ ਦਿੱਤੇ ਨੇ ਨਾਮ ਜਿਹੜਾ ਨਾ ਕੱਟਾ ਨਾ ਘਾਈ ਤੇ ਬੰਨਣਾ ਮੈਂ ਨਿੱਕੇ ਨਿੱਕੇ ਕੱਟਾ ਢਾਰੀ ਤੇ ਬੰਨ ਆਏ ਤੇ ਲੈ ਕੇ ਜਾਣਾ ਸੀ ਉਹਨੂੰ ਨਾਲ ਹਾਂ ਇਹ ਧਾਰੀ ਚੱਲ ਪੰਨਾ ਹਾਂਜੀ ਕੀ ਕਰਨਾ ਪਊਗਾ ਆਹੋ ਨਾ ਪੜਾ ਹਾਂਜੀ ਬਾਬਾ ਜੀ ਤੁਰ ਪਏ ਹਾਂਜੀ ਹਾਂਜੀ ਟੁਰ ਪਏ ਹਾਂਜੀ ਅੱਬਾ ਲੈ ਗਿਆ ਰੇੜੀ ਹੁਣ ਸਾਡੇ ਅੱਗੇ ਅੱਗੇ ਹਾਂਜੀ ਸ਼ਾਹਦ ਭਾਈ ਕੀ ਹਾਲ ਕਿੱਦਾਂ ਸੇਦਾਂ ਤਬੀਅਤਾਂ ਆਇਓ ਗੁੜ ਖਵਾ ਲਈਏ ਤੁਹਾਨੂੰ ਅੱਜ ਗੁੜ ਕੱਢੂ ਜੀ ਆਹੋ ਤੇ ਠੰਡਾ ਖਾ ਲਾਂਗੇ ਇੱਥੇ ਅੱਛਾ ਇੱਥੇ ਹੀ ਇੱਕ ਖਾਣਾ ਡਲੀ ਖਾਣੀ ਹੈ ਨਾ ਠੀਕ ਹੋ ਗਿਆ ਹੋਰ ਸਭ ਵਧੀਆ ਕਿਵੇਂ ਯੂਨੀਅਨ ਕੌਂਸਲ ਖੋਲਣ ਆਏ ਜੇ ਨਹੀਂ ਉਹ ਆ ਜਾਂਦਾ ਹੁਣ ਅੱਛਾ ਅੱਛਾ ਤੁਹਾਨੂੰ ਵੇਖ ਕੇ ਆ ਠੀਕ ਹੋ ਗਿਆ ਅਸੀਂ ਹੁਣ ਜਾ ਰਹੇ ਹਾਂ ਉੱਥੇ ਨਾ ਅੱਜ ਗੁੜ ਜਾ ਕਢਾਉਣਾ ਇਹ ਕਿੰਨਾ ਵੇਲਣਾ ਹਾਂਜੀ ਅਸੀਂ ਜਰਾ ਇਹ ਪੇਟ ਪੂਜਾ ਕਰ ਲਈਏ ਥੋੜਾ ਹਲਕੀ ਫੁਲਕੀ ਹੈ ਹੋਰ ਸਭ ਹੀ ਐਸੇ ਇਹ ਵੀ ਲੱਦ ਲੈਂਦੇ ਉੱਤੇ ਚੱਲ ਚੱਲ ਆਪਾਂ ਜੀ ਕੁਰਸੀ ਜਾਂਦੇ ਤੇ ਕਟਾ ਗੋਸ਼ ਕਿਸੇ ਦੇ ਗੱਲ ਨਹੀਂ ਪੈਂਦਾ ਤੇ ਪੈ ਜਾਂਦਾ ਹੁਣ ਬੱਚੇ ਨੂੰ ਚੁੰਮੀ ਆਦਾ ਜੀ ਬੱਚੇ ਨਾਲ ਇਹਦਾ ਬੜਾ ਪਿਆਰ ਹੈ ਅੱਛਾ ਮਾੜਾ ਇੱਧਰ ਕਦੇ ਉਹ ਕਾਲਾ ਹਾਂ ਕਿਆ ਲਾਲ ਨਹੀਂ ਉਹ ਗੰਦਾ ਕੁੜੀ ਇਹ ਵੀ ਇਹ ਉਹਦੇ ਨਾਲ ਵੀ ਪੈੜਾ ਜੀ ਅਸੀਂ ਸੋ ਕਾਲੇ ਦੀ ਤਾਰੀਫ ਕਰੀ ਦੀ ਕਿਵੇਂ ਹੁਣ ਲੱਗਦੇ ਖੁੱਲੇ ਹੀ ਐਵੇਂ ਸਵਾਰ ਕੇ ਜੋੜਦੇ ਆ ਪਰ ਮੈਂ ਥੋੜੀ ਇੱਕ ਵੇ ਲਾ ਰੱਖਾ ਥੋੜੇ ਥੋੜੇ ਪਾੜਦੇ ਨਾ ਥੋੜੇ ਥੋੜੇ ਪਕੜੇ ਹਾਂ ਉਹਨਾਂ ਨੂੰ ਕਰੀ ਜਾਓ ਮੋਟਰ ਨਹੀਂ ਹੁਣ ਫਿਰ ਇਵੇਂ ਹੀ ਆਉਣੇ ਮੋਟਰ ਉਹਦੇ ਪਰਾਂ ਨੂੰ ਔਖੀ ਪਾਣ ਵੱਜਿਆ ਪਾਣ ਪਰਾਂ ਬੰਨੇ ਪਾਸੇ
ਨਾ ਤੇ ਫਿਰ ਲਾਉਣੇ ਵੀ ਸੌਖੇ ਹੁੰਦੇ ਮੁੱਢ ਜਿਹੜੇ ਨੇ। ਆਹ ਉਹ ਤੇ ਪਾਸੇ ਮੋਟਰ ਰੱਖਾਂਗੇ। ਹਾਂ ਬਸ ਇਹ ਸਾਹਮਣੇ ਲਓ ਜੀ ਅਸੀਂ ਲਾ ਦਿੱਤਾ ਕਮਾਦ ਤੇ ਅਸੀਂ ਹੁਣ ਜਾ ਰਹੇ ਹਾਂ ਵੇਲਣੇ ਤੇ ਪਹਿਲਾਂ ਅੰਦਰ ਠੰਡਾ ਕਰ ਲਈਏ ਇੱਥੇ ਹਾਂਜੀ ਅਸੀਂ ਕਿ ਅੰਦਰ ਠੰਡਾ ਕਰ ਇੱਕ ਲਈਏ ਗੰਨਾ ਲੱਭਿਆ ਚਾਰ ਪੰਡਾ ਉੱਤੇ ਖਿੱਚ ਗਿਆ ਤੇ ਇੱਕ ਗੰਨਾ ਲੈ ਕੇ ਬੈਠੇ ਅਸੀਂ ਉਹਨਾਂ ਇਹ ਨਾ ਇੱਕ ਪੂਰ ਤੇ ਇੱਕ ਵਾਰੀ ਅਸੀਂ ਜਿਹੜਾ ਨਾ ਚੈੱਕ ਕਰਨਾ ਸੀ ਕਿ ਕਿਵੇਂ ਦਾ ਨਿਜ਼ਾਮ ਨਿਕਲਦਾ ਸਹੀ ਹੈ ਵੈਸੇ ਆਪਾਂ ਨੂੰ ਜ਼ਿਆਦਾ ਚਾਹੀਦਾ ਵੀ ਨਹੀਂਗਾ ਕਿਉਂਕਿ ਘਰ ਖਾਣ ਲਈ ਕਢਾਉਣਾ ਹੁੰਦਾ ਅੱਜ ਡੰਗਰਾਂ ਡੁੰਗਰਾਂ ਨੂੰ ਦੇਣਾ ਹੁੰਦਾ ਕਮਾਦ ਆਪਣੇ ਕੋਲ ਕਾਫੀ ਖੜਾ ਜਿੰਨੀ ਲੋੜ ਪਈ ਉਹ ਕਢਾ ਲਾਂਗੇ ਕਿਹੜਾ ਕਮਾਦ ਵਾਧੂ ਲੋ ਜੀ ਤੁਹਾਨੂੰ ਰੋਹ ਨਿਕਲਦੀ ਵਹਾਨ ਹੈ ਐਚ ਨਿਕਲਦੀ ਜੇ ਰੋਹ ਪਾ ਕੇ ਪੂਰਾ ਮਾਹੌਲ ਬਣਾ ਕੇ ਰੋ ਪੀ ਰਹੇ ਜਾਂ ਭੱਠੀ ਹੋ ਚੱਲਣ ਲੱਗੀ ਹਾਲੇ ਸਾਰਾ ਨਿਜ਼ਾਮ ਉੱਥੇ ਮਾਰੀ ਬੋਲੀ ਕਰ ਦਿੰਦੇ ਘੰਟੇ ਕੋਲ ਬੈਠੇ ਜਣੇ ਕਾਹ ਫੋਨ ਉਹਨੂੰ ਉਹਨੂੰ ਕਹਿ ਆ ਜਾਓ ਮੈਂ ਫੋਨ ਦੇਣਾ ਯਾਰ ਮੈਲ ਲੈਣ ਲੱਗ ਪਈ ਹੈ ਬੇਬੀ ਆ ਬੇਬੀ ਹਾਂਜੀ ਕੰਮ ਬਣਿਆ ਪਿਆ ਵੇਲਣੇ ਵਾਲਾ ਤਿਆਰ ਹੋਇਆ ਪਿਆ ਕੰਮ ਇੱਕ ਪੂਰ ਨਾਲ ਵਲੌਗ ਚੱਲ ਰਿਹਾ ਸਾਡਾ ਆਹੋ ਮੈਂ ਕਿਹਾ ਦੇਸੀ ਮਾਹੌਲ ਵਹਾਈਏ ਨਾ ਪੂਰਾ ਤਿਆਰ ਹੋਇਆ ਤੁਹਾਨੂੰ ਸਾਰਾ ਕੁਝ ਵਹਾਣੇ ਅੱਜ ਕਿਉਂ ਰਾਜਾ ਹਾਂਜੀ ਵੇਲਣਾ ਜੁੜਿਆ ਧੜਾ ਧੜ ਕਿਉਂ ਚਾਚਾ ਹਾਂਜੀ ਹੈਂ ਉਧਰੋਂ ਕੰਮ ਚੱਲ ਰਿਹਾ ਤੇ ਰੋਹ ਚੱਲ ਰਹੀ ਧੜਾ ਧੜ ਹੈਂ ਉਦੋਂ ਨੇ ਐਵੇਂ ਡੂੰਗਾ ਜਿਹਾ ਪੀਣਾ ਰੋਹ ਸਾਰਾ ਦਿਨ ਚੱਲਦੀ ਰਹਿੰਦੀ ਹੈ ਆਈਡੀ ਖੁਸ਼ਬੂ ਹੈ ਨਾ ਕਿਆ ਬਾਤ ਹੈ ਹੈਂ ਜੇ ਤੁਹਾਨੂੰ ਅੱਜ ਫੜਾਉਣੇ ਹੁਣ ਰੰਬੇ ਫੜਾਉਣੇ ਫਿਰ ਤੁਹਾਡੀਆਂ ਲਾਣੇ ਤਸਵੀਰਾਂ ਆਹੋ ਲਾਵਾਂਗੇ ਅਸੀਂ ਪਤਾ ਲੱਗੇ ਵੀ ਇੱਥੇ ਹੁਣ ਗਿਆ ਸੀ ਉਹ ਕੀ ਕਹਿੰਦੇ ਹੁੰਦੇ ਸਿੰਗਰ ਹੋਰੀ ਗੁੜ ਬਣਾ ਰਹੇ ਹਾਂਜੀ ਤੁਹਾਨੂੰ ਫੜਾ ਇਹ ਅੱਧੇ ਘੰਟੇ ਦੀ ਵੀਡੀਓ ਜਿਹੜੀ ਹੈ ਨਾ ਸ਼ਾਮ ਨੂੰ ਉੱਤੇ ਹੁੰਦੀ ਹੈ ਰੰਬੇ ਫੜਾ ਆਹੋ ਥੋੜਾ ਬੰਦਿਆਂ ਨੇ ਵੇਖਣਾ ਤੁਹਾਨੂੰ ਗੁੜ ਕੱਢ ਦੇਣ ਹਾਂਜੀ ਇੱਕ ਛਾਣਨੀ ਜੀ ਫੜਾ ਕੇ ਤੁਹਾਨੂੰ ਲਵਾਉਂਦੇ ਗੰਢ ਤਿਆਰ ਹੈ ਤੇਲ ਤੁਲ ਲੱਗਾ ਨਾ ਇਹਦਾ ਨੂੰ ਐਸੇ ਹੀ ਲੱਗਾ ਸੰਦਰਿਆ ਰਾਤ ਨੂੰ ਤਰੇਲ ਨਾਲ ਏਰੀਆ ਨੇ ਹੋ ਜਲਾ ਵੀ ਖਲੋ ਜਾਣ ਇਹਨਾਂ ਦਾ ਕਿਵੇਂ ਦਿਲ ਕਰ ਪਿਆ ਪਿੰਡ ਨੂੰ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਬੜੀਆਂ ਬੜੀਆਂ ਸਹੂਲਤਾਂ ਰੱਬ ਬਖਸ਼ੇ ਹਾਂਜੀ ਸੁਣਾਓ ਭਾਈ ਇੱਥੇ ਬੜੀਆਂ ਬੜੀਆਂ ਸਹੂਲਤਾਂ ਆਉਣਗੀਆਂ ਆਹੋ ਵੇਲਣੇ ਤੇ ਫਿਰ ਰੌਣਕ ਲੱਗਦੀ ਰਹਿੰਦੀ ਹੈ ਨਾ ਹੋਰ ਵੀ ਜਵਾਨੋ ਕੀ
ਹੋਰ ਸੁਣਾਓ ਕਿਦਾਂ? ਮੈਂ ਸ਼ੁਕਰ ਠੀਕ ਠਾਕ ਜੀ, ਆ ਜਾਓ ਰੋਵਾ ਫਿਰ ਇਸ ਤੋਂ ਪਿੱਛੇ ਫਿਰ ਤਿਆਰ ਹੈ ਕੰਮ। ਆਹੋ ਬੈਠੋ ਬੈਠੋ ਕੰਮ ਤਿਆਰ ਹੈ ਗੋੜਾ ਲਾ। ਹਾਂ ਕਰੋ ਡਰਾਈਵਰੀ ਕਰ ਇਹਨਾਂ ਗਾਡੀ ਨੂੰ ਰੱਖਿਆ ਵੀ ਇਹ ਤੈਂ ਖਾਣਾ ਮੰਗਣਾ ਕਰਾ ਦੇ ਇਹ ਤੈਂ ਖਾਣਾ ਇਹ ਗੈਰ ਕਾਨੂੰਨੀ ਤੈਂ ਖਾਣਾ ਆ ਜਾ ਜੜ ਕੇ ਕੰਮ ਕਰਦਾ ਰਹਿ ਗਏ ਇਹਦਾ ਲੱਗਦਾ ਕਫਰ ਚਾ ਕੰਮ ਦੇ ਗਿਆ ਯਾਰ ਬੰਦਾ ਸਾਰਾ ਬਾਹਰ ਆ ਗਿਆ ਦੇਖੋ ਸਹੀ ਅੰਦਰ ਮਾਹੌਲ ਕਮਰਾ ਲੱਗ ਰਿਹਾ ਸੀ ਚੌਰੀ ਹੁਣ ਖੁੱਲਾ ਮੈਦਾਨ ਕਬਰ ਹੀ ਲੱਗਦੀ। ਬਾਕੀ ਕੰਮ ਖਰਾਬ ਹੈ ਅੰਦਰ ਨਹੀਂ ਜਾਣਾ ਹਾਂਜੀ क्या बात है क्या बात। ਉਧਰ ਮੈਨੂੰ ਕਹਿੰਦੇ ਤੂੰ ਘਰੇ ਰਹੀ ਮੈਂ ਕਿਹਾ ਮੈਨੂੰ ਵੀ ਨਾਲ ਹੀ ਲੈ ਚੱਲੋ लो जी आ गुड़ खान की बड़ी चासा आनी है क्या बात है। YouTube ਤੇ ਜਾਏਗੀ ਟੈਨਸ਼ਨ ਨਾ ਲਓ ਮੈਨੂੰ ਲੱਗਦਾ ਚੋਰੀ ਸੌਦਾ ਜ਼ਿਆਦਾ ਹੀ ਅੰਦਰ ਮੈਂ ਤਾਂ ਗੁੜ ਮੇਰੇ ਤੋਂ ਵੈਸੇ ਵੀ ਨਹੀਂ ਖਾਦਾ ਜਾਂਦਾ ਚਾਚੇ ਨੇ 2 ਚੁੰਡੀਆਂ ਨਾ ਦੁਬਾਰਾ ਗੰਢ ਕੇ ਸੁੱਟੀਆਂ ਆ ਮਹਿਸੂਸ ਹੋ ਰਿਹਾ ਨਹੀਂ ਕਿੱਲਰ ਜਾਣਾ ਕੋਈ ਨਹੀਂ ਬਹਾਨਾ ਰੋਣਾ ਹੀ ਬੰਨਾ ਸਫਾਈ ਹੋ ਜਾਏਗੀ ਸਫਾਈ ਬਹਾਨਾ ਰੋਣਾ ਹੀ ਬੰਨਾ ਜਿਆਦੀ ਪੀ ਲਈ ਦੀ ਹਾਂਜੀ ਅਸਲਾਮ ਵਾਲੇਕਮ। ਲੋ ਜੀ ਅਸੀਂ ਆ ਗਏ ਸੀ ਗੁੜ ਕੱਢ ਕੇ ਜਰਾ ਘਰੇ ਤੇ ਆਂਦਿਆਂ ਸਾਡੇ ਭਰਾ ਸਾਨੂੰ ਬੜੇ ਮਿਲਣ ਵਾਲੇ ਆਏ ਬੈਠੇ ਨੇ। ਹੋਰ ਵੀ ਜਵਾਨ ਕੀ ਹਾਲ ਨੇ? ਠੀਕ ਠਾਕ? ਇਹ ਸਾਡਾ ਬੜਾ ਵੇਟ ਕਰ ਰਹੇ ਸੀ। ਮੈਂ ਕਿਹਾ ਮੈਂ ਆ ਰਿਹਾ ਫਿਰ ਆ ਕੇ ਤੁਹਾਨੂੰ ਮਿਲਦੇ। ਸਹੀ ਹੈ ਤੇ ਚਾਹੁਣ ਵਾਲੇ ਬੜੇ ਭਰਾ ਨੇ। ਸਾਰਾ ਦਿਨ ਰੌਣਕ ਮੇਲਾ ਲੱਗਾ ਰਹਿੰਦਾ। ਸਹੀ ਹੈ ਤੇ ਸਾਡਾ ਇੰਤਜ਼ਾਰ ਕਰ ਰਹੇ ਸੀ। ਇਦਾਂ ਹੀ ਵਲੌਗ ਜਿਹੜਾ ਨਾ ਪਾ ਦਈਦਾ ਸ਼ਾਮ ਨੂੰ। ਸਹੀ ਹੈ ਤੇ ਆਹ ਇੱਕ ਭਰਾ ਸਾਡਾ, ਇਹਨੂੰ ਬੜਾ ਸ਼ੌਕ ਹੈ ਵਲੌਗਿੰਗ ਦਾ ਤੇ ਇਹਨੂੰ ਜਰਾ ਕਰਾਂਗੇ ਮੈਂਸ਼ਨ ਤੇ ਜਿੰਨੇ ਵੀ ਮੇਰੇ ਭਰਾ ਕੋ ਵੇਖਣ ਵਾਲੇ ਆ ਭਰਾ ਨੂੰ ਫੋਲੋ ਕਰਿਆ ਜੀ। ਠੀਕ ਹੈ। ਹੋਰ ਵੀ ਜਵਾਨੋ ਤੁਸੀਂ ਕਿੱਥੋਂ ਆਏ ਜੀ? ਜਾਗੋ ਵਾਲੇ ਅੱਛਾ ਜਾਗੋ ਵਾਲੇ। ਹੋਰ ਲੈ ਲਈ ਇਹ ਤਾਂ ਭਾਈ ਜੱਫੀ ਪਾ ਕੇ ਅੱਛਾ ਜੱਫੀ ਪਾਓ ਜੱਫੀ ਪਾਓ। ਇਹ ਮੇਰੇ ਮੁੰਡੇ ਭਾਈ ਤੁਹਾਡੇ ਹੋਰ ਵੀ ਜਵਾਨੋ ਠੀਕ ਠਾਕ ਹੋ? ਤੁਸੀਂ ਚਾਚੂ ਦੇ ਨਾਲ ਆਣਾ ਤੁਹਾਡੀ ਵੀਡੀਓ ਆ ਭਰਾ ਵਾ ਸਾਰੇ ਮਿਲਣ ਆਏ ਆਪਾਂ ਨੂੰ। ਅਸੀਂ ਸਵੇਰ ਦੇ ਜਿਹੜਾ ਖੇਤ ਬਿਜ਼ੀ ਸੀ ਹਾਂ ਤੇ ਚਲੋ ਬਣਾਓ ਫੋਟੋ। ਤਸਵੀਰ ਲਾਈ ਕਿ ਨਹੀਂ? ਤੇ ਜਿੰਨੇ ਵੀ ਭਰਾ ਨੇ ਸਾਡੇ ਉਸੇ ਪਿਆਰ ਕਰਨ ਵਾਲੇ ਨੇ ਸਾਨੂੰ ਵੇਖਣ ਵਾਲੇ ਉਹਨਾਂ ਸਾਰੇ ਭਰਾਵਾਂ ਦੇ ਚਲੋ ਬਹੁਤ ਸਾਰਾ ਲਗਾਓ। ਓਕੇ ਹੋ ਗਿਆ। ਜਿਵੇਂ ਤੈਨੂੰ ਦੱਸਿਆ ਨਾ ਹੋਵੇ ਜਾ ਕੇ ਠੀਕ ਹੈ ਇੱਕ ਚੈਨਲ ਬਣਾ ਨਾਲ ਹੈ। ਚਲੋ ਜੀ
ਚੱਲ ਜਲਦੀ 11 ਵੈਸੇ ਕਰ ਲਓ ਇੱਕ ਜੈਟਰੋ ਲਾਈਵ ਦੇਖ ਲਿਆ ਠੀਕ ਹੈ ਨਾਲ ਭਾਈ ਹੀ ਮੈਂ TikTok ਤੇ ਸਿੱਧੀ ਕਰ ਲਈ ਹਾਂ ਨਾਲ ਹੀ TikTok ਤੇ ਸਿੱਧੀ ਕਰ ਲਈ ਹਾਂਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਸਾਰੇ ਵੀਰਾਂ ਦਾ ਠੀਕ ਠਾਕ ਕੋਈ ਮੈਂ ਤੁਹਾਡਾ ਇੱਕ ਜੱਟ ਤੇ ਭਰਾ ਸਾਨੂੰ ਮਿਲਣਾ ਹੈ ਇਹਦੀ ਆਈਡੀ ਤੋਂ ਵੀਡੀਓ ਤੁਸੀਂ ਵੇਖ ਰਹੇ ਜੇ ਤੇ ਜਿੰਨੇ ਵੀ ਮੇਰੇ ਭਰਾ ਹੈਗੇ ਨੇ ਮੈਨੂੰ ਪਿਆਰ ਕਰਨ ਵਾਲੇ ਭਰਾ ਨੂੰ ਫੋਲੋ ਕਰਿਆ ਜੇ ਵਲੌਗ ਬਣਾਉਂਦਾ ਛੋਟੇ ਵਲੌਗ ਮਿਨੀ ਵਲੌਗ ਤੇ ਭਰਾ ਨੂੰ ਫੋਲੋ ਕਰਿਆ ਜੇ ਤੇ ਸਹੀ ਹੈ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਬੰਦਾ ਤੇ ਲਵ ਯੂ ਹੋ ਗਿਆ ਸਾਰੇ ਭਰਾਵਾਂ ਨੂੰ ਬਾਕੀ ਮੇਰੇ ਕੋਲ ਜੀ ਬਣਾਓ ਠੀਕ ਹੈ ਜੀ ਇੱਕ ਤਸਵੀਰ आदर्श विशाल चला दे फोन चल